करनाल पुलिस ने दावा कीता है कि 4 शੱਕੀ ਅੱਤਵਾਦੀ ਅਸੀਂ ਕਾਬੂ ਕੀਤੇ ਤੇ ਸਾਰਿਆਂ ਦੇ ਲਿੰਕ ਪੰਜਾਬ ਦੇ ਨਾਲ। देखो ये जिहड़े नौजवान इन्हां ने फड़े ने ਜੀ ਉਹਦੇ ਬਾਰੇ ਦਾਵਾ ਕੀਤਾ ਗਿਆ ਕਿ ਅਸੀਂ ਸਾਜਰੇ ਇਹਨਾਂ ਨੂੰ 4 ਵਜੇ ਅਰੈਸਟ ਕੀਤਾ ਕਰਨਾਲ ਦੇ ਲਾਗੇ ਬਸਤਾਰਾ ਜਿਹੜਾ ਟੋਲ ਪਲਾਜ਼ਾ ਉੱਥੇ। ਜੀ ਉਸ ਤੋਂ ਬਾਅਦ ਫਿਰ ਇਹ ਖਬਰ ਜਿਹੜੀ ਹੈ ਉਹ ਅੱਜ ਦਿਨ ਭਰ ਚੱਲਦੀ ਰਹੀ। ਕਵਰੇਜ ਤਾਂ ਫਿਰ ਹੋਣੀ ਸੀਗੀ ਕਿਉਂਕਿ ਦਾਵਾ ਕੀਤਾ ਗਿਆ ਕਿ ਗੱਡੀ ਭਰੀ ਸੀਗੀ ਬਰੂਦ ਦੀ ਔਰ ਸਾਰੇ ਹੀ ਪੰਜਾਬ ਦੇ ਨੌਜਵਾਨ ਸਨ ਤੇ ਇਹਨਾਂ ਬਾਰੇ ਕਿਹਾ ਗਿਆ ਕਿ ਇਹਨਾਂ ਨੇ ਇਹ ਜੋ ਅਸਲਾ ਬਰੂਦ ਸੀਗਾ ਇਹ ਖੜਨਾ ਸੀ ਤੇਲੰਗਾਨਾ ਦੇ ਵਿੱਚ। ਇੱਥੇ ਇਹਨਾਂ ਨੇ ਲਿੰਕ ਦਿੱਤਾ ਕਿ ਜਿਹੜਾ ਇੱਥੋਂ ਭਗੌੜਾ ਸੀ ਪਹਿਲਾਂ ਗੈਂਗਸਟਰ ਜੋ ਪਾਕਿਸਤਾਨ ਚ ਹੋਣ ਦਾ ਦਾਵਾ ਕੀਤਾ ਜਾ ਰਿਹਾ ਰਿੰਦਾ ਕਿ ਇਹ ਰਿੰਦੇ ਦੇ ਸੰਪਰਕ ਦੇ ਵਿੱਚ ਸਨ ਤੇ ਉਹਨੇ ਡਰੋਨ ਦੇ ਜ਼ਰੀਏ ਸਾਰਾ ਕੁਝ ਸੱਟਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਤੇਲੰਗਾਨਾ ਪਹੁੰਚਾਉਣਾ ਸੀ ਕੁਝ ਕਰੰਸੀ ਇਹਨਾਂ ਕੋਲੋਂ ਫੜਨ ਦਾ ਕਥਿਤ ਤੌਰ ਤੇ ਇਹਨਾਂ ਨੇ ਦਾਵਾ ਕੀਤਾ ਹੈ। ਤਾਂ ਪੁਲਿਸ ਨੇ ਬਹੁਤ ਵੱਡਾ ਦਾਵਾ ਕੀਤਾ ਕਿ ਜੁਆਇੰਟ ਆਪਰੇਸ਼ਨ ਸੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਤੇ ਸੈਂਟਰ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਉਹ ਇਹਦੇ ਵਿੱਚ ਇਨਵੋਲਵ ਸੀ। ਵੱਡਾ ਸਵਾਲ ਤੇ ਇਹੀ ਹੋਏਗਾ ਕਿ ਡਰੋਨ ਜਿਹੜਾ ਆ ਉਹ ਕਿਵੇਂ ਸਾਰਾ ਕੁਝ ਸੁੱਟ ਗਿਆ ਜਦੋਂ ਖੁਫੀਆ ਏਜੰਸੀਆਂ ਇੰਨੀਆਂ ਅਲਰਟ ਕਿਉਂਕਿ ਪਹਿਲਾਂ ਹੀ ਡਰੋਨ ਵਾਲਾ ਮਸਲਾ ਤਕਰੀਬਨ 1 ਸਾਲ 1.5 ਸਾਲ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਖੈਰ ਦੇਖੋ ਉਸ ਤੋਂ ਬਾਅਦ ਇੱਕ ਫੈਮਿਲੀ ਵੀ ਸਾਹਮਣੇ ਆਈ ਆ ਕਿਉਂਕਿ 2 ਸਕੇ ਭਰਾ ਨੇ ਵਿੱਚ ਤਾਂ ਉਹਨਾਂ ਦੇ ਵਿੱਚੋਂ ਇੱਕ ਦੀ ਘਰ ਦੀ ਸਾਹਮਣੇ ਆਈ ਆ ਉਹਨੇ ਦੂਸਰੇ ਬਾਰੇ ਕਿਹਾ ਕਿ ਉਹਦੇ ਤੇ ਮਾਮਲੇ ਦਰਜ ਨੇ ਪਰ ਉਹ ਸਾਡੇ ਘਰ ਨਹੀਂ ਰਹਿੰਦਾ ਅਲੱਗ ਰਹਿੰਦਾ ਹੈ। ਹੁਣ ਮੇਰਾ ਪਤੀ ਉੱਥੇ ਕਿਵੇਂ ਪਹੁੰਚਿਆ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਸੋ ਇਹ ਸਟੇਟਮੈਂਟ ਇੱਕ ਟੈਲੀਵਿਜ਼ਨ ਚੈਨਲ ਦੇ ਨਾਲ ਗੱਲ ਕਰਦੇ ਆ ਉਹਨਾਂ ਨੇ ਦਿੱਤੀ ਆ। ਇੱਕ ਮੁੰਡਾ ਕੋਈ ਲੁਧਿਆਣੇ ਦਾ ਮੇਰੇ ਖਿਆਲ ਦੇ ਨਾਲ ਉਹਦੇ ਮਹੱਲੇ ਵਾਲੇ ਵੀ ਕਹਿੰਦੇ ਕਿ ਬੜਾ ਸ਼ਰੀਫ ਪਰਿਵਾਰ ਆ ਮੁੰਡੇ ਬਾਰੇ ਕੁਝ ਇਸ ਤਰ੍ਹਾਂ ਦੀ ਗੱਲਬਾਤ ਅਸੀਂ ਕਦੇ ਸੁਣੀ ਨਹੀਂ ਹੈ। ਪਰ ਪੁਲਿਸ ਦਾ ਦਾਵਾ ਹਮੇਸ਼ਾ ਬਹੁਤ ਵੱਡਾ ਹੁੰਦਾ। ਰਿਮਾਂਡ ਲੈ ਲਿਆ ਗਿਆ ਇਹਨਾਂ ਸ਼ੱਕੀ ਨੌਜਵਾਨਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਹਿ ਕੇ ਅਰੈਸਟ ਕੀਤਾ ਕਿ ਅੱਤਵਾਦੀ ਹੈ। ਹੁਣ ਕਹਾਣੀ ਅੱਗੇ ਕੀ ਨਿਕਲਦੀ ਹੈ ਕੀ ਇਹ ਸੱਚ ਹੁੰਦਾ ਸਾਬਤ ਕਿ ਝੂਠ ਸਾਬਤ ਹੁੰਦਾ। ਦੇਖੋ ਜੇ ਤਾਂ ਝੂਠ ਆ ਫਿਰ ਤੇ ਮਾੜੀ ਗੱਲ ਆ ਕਿਸੇ ਨੂੰ ਵੀ ਫਸਾਉਣਾ ਵੈਸੇ ਬਹੁਤ ਵਾਰੀ ਹੋ ਚੁੱਕਿਆ ਤਾਂ ਕਰਕੇ ਹਮੇਸ਼ਾ 2 ਸਵਾਲ ਰਹਿੰਦੇ ਨੇ ਕਿ ਝੂਠ ਹੈ ਜਾਂ ਸੱਚ ਹੈ। ਜੇ ਸੱਚ ਹੈ ਤਾਂ ਫਿਰ ਵੀ ਸੋਚਣ ਵਾਲਾ ਵਿਸ਼ਾ ਹੈ ਕਿ ਬਈ ਇਹ ਜਿਹੜੇ ਨੌਜਵਾਨ ਆ ਕਿਸ ਰਸਤੇ ਤੁਰ ਪਏ ਕਿਉਂਕਿ ਹੁਣ ਜਿਹੜਾ ਕੋਈ ਬੰਦਾ ਬਾਹਰ ਬੈਠਾ ਉਹਦੇ ਤੇ ਕੇਸ ਦਰਜ ਨਹੀਂ ਹੋਣਾ ਉਹਦੇ ਤੇ ਕਦੇ ਇੱਧਰ ਆਉਣਾ ਵੀ ਨਹੀਂ। ਜੇ ਕੇਸ ਦਰਜ ਵੀ ਹੋਇਆ ਤਾਂ ਉਹ ਇੱਧਰ ਆ ਕੇ ਕੁਝ ਭੁਗਤੇਗਾ ਨਹੀਂ। ਤਾਂ ਜਿਹੜੀ ਜ਼ਿੰਦਗੀ ਦਾਅ ਤੇ ਲੱਗਦੀ ਆ ਉਹ ਜ਼ਿੰਦਗੀ ਦਾਅ ਤੇ ਲੱਗਦੀ ਆਪਣੀ ਔਰ ਉਸ ਤੋਂ ਬਾਅਦ ਫਿਰ ਸਾਰੀ ਫੈਮਿਲੀ ਜਿਹੜੀ ਆ ਉਹ ਰਗੜੀ ਜਾਏਗੀ। ਸੋ ਇਸ ਕਰਕੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ। ਹਾਲਾਂਕਿ ਆਪਾਂ ਕੋਈ ਜਜਮੈਂਟਲ ਨਹੀਂ ਹੋ ਸਕਦੇ ਟ੍ਰਾਇਲ ਹੋਏਗਾ ਫਿਰ ਉਸ ਤੋਂ ਬਾਅਦ ਇੰਡੀਅਨ ਮੀਡੀਆ ਦਾ ਤੁਹਾਨੂੰ ਪਤਾ ਹੀ ਹੈ ਉੱਥੇ ਕਹਿ ਦਿੰਦੇ ਜੀ ਮਸ਼ਕੂਕ ਅੱਤਵਾਦੀ ਫੜੇ ਨੇ ਤੇ ਸ਼ੱਕੀ ਅੱਤਵਾਦੀ ਫੜੇ ਨੇ ਜਾਂ ਅੱਤਵਾਦੀ ਫੜੇ ਨੇ ਉਹਨਾਂ ਦਾ ਤਾਂ 1 ਮਿੰਟ ਦਾ ਕੰਮ ਹੈ ਕਿਸੇ ਨੂੰ ਟੈਗ ਲਾ ਦੇਣਾ। ਅਸੀਂ ਜਿਵੇਂ ਉਹਨਾਂ ਨੇ ਦਾਵਾ ਕੀਤਾ ਤਾਂ ਉਸ ਦਾਅਵੇ ਨੂੰ ਵੀ ਰੱਦ ਨਹੀਂ ਕਰ ਰਹੇ ਕਿ ਪੁਲਿਸ ਦਾ ਦਾਵਾ ਇੱਕ ਆਫੀਸ਼ੀਅਲੀ ਦਾਵਾ ਹੈ ਪਰ ਪਿਛਲਾ ਅਤੀਤ ਜੇ ਦੇਖੋਗੇ ਤਾਂ ਉਸ ਦਾਅਵੇ ਤੇ ਫਿਰ ਜ਼ਾਰਾ ਜੀ ਕਾਹਦੇ ਸਵਾਲ ਵੀ ਉੱਠਦੇ ਆ। ਤਾਂ ਖੈਰ ਦੇਖਦੇ ਹਾਂ ਕਿ ਇਹ ਕਹਾਣੀ ਕਿੱਧਰ ਨੂੰ ਤੁਰਦੀ ਆ। ਉਂਝ ਕੁਝ ਸਟੇਟਾਂ ਦੇ ਵਿੱਚ ਇਲੈਕਸ਼ਨ ਆਉਣ ਵਾਲੇ ਆ ਤਾਂ ਹਮੇਸ਼ਾ ਆਪਾਂ ਦੇਖਿਆ ਵਾ ਕਿ ਜਦੋਂ ਵੀ ਇਲੈਕਸ਼ਨ ਨੇੜੇ ਆਉਂਦਾ ਵੱਡੀਆਂ ਸਟੇਟਾਂ ਦਾ ਕਿਉਂਕਿ ਇਹਦੇ ਵਿੱਚ ਗੁਜਰਾਤ ਵੀ ਹੈ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹਿਮਾਚਲ ਵੀ ਹੈ। ਸੋ ਇਹ ਹਮੇਸ਼ਾ ਹੁੰਦਾ ਕਿ ਕੁਝ ਵੱਡੀਆਂ ਘਟਨਾਵਾਂ ਜਿਹੜੀਆਂ ਜ਼ਿਕਰਯੋਗ ਘਟਨਾਵਾਂ ਹੁੰਦੀਆਂ ਨੇ ਉਹ ਹਮੇਸ਼ਾ ਵਾਪਰਦੀਆਂ ਇਸ ਸਮੇਂ ਦੇ ਆਲੇ ਦੁਆਲੇ। ਦੇਖੋ ਇਹ ਜਿਹੜੇ ਨੌਜਵਾਨ ਇਹਨਾਂ ਨੇ ਫੜੇ ਨੇ ਉਹਦੇ ਬਾਰੇ ਦਾਵਾ ਕੀਤਾ ਗਿਆ ਕਿ ਅਸੀਂ ਸਾਜਰੇ ਇਹਨਾਂ ਨੂੰ 4 ਵਜੇ ਅਰੈਸਟ ਕੀਤਾ ਕਰਨਾਲ ਦੇ ਲਾਗੇ ਬਸਤਾਰਾ ਜਿਹੜਾ ਟੋਲ ਪਲਾਜ਼ਾ ਉੱਥੇ। ਉਸ ਤੋਂ ਬਾਅਦ ਫਿਰ ਇਹ ਖਬਰ ਜਿਹੜੀ ਹੈ ਉਹ ਅੱਜ ਦਿਨ ਭਰ ਚੱਲਦੀ ਰਹੀ। ਕਵਰੇਜ ਤਾਂ ਫਿਰ ਹੋਣੀ ਸੀਗੀ ਕਿਉਂਕਿ ਦਾਵਾ ਕੀਤਾ ਗਿਆ ਕਿ ਗੱਡੀ ਭਰੀ ਸੀਗੀ ਬਰੂਦ ਦੀ ਔਰ ਸਾਰੇ ਹੀ ਪੰਜਾਬ ਦੇ ਨੌਜਵਾਨ ਸਨ ਤੇ ਇਹਨਾਂ ਬਾਰੇ ਕਿਹਾ ਗਿਆ ਕਿ ਇਹਨਾਂ ਨੇ ਇਹ ਜੋ ਅਸਲਾ ਬਰੂਦ ਸੀਗਾ ਇਹ ਖੜਨਾ ਸੀ ਤੇਲੰਗਾਨਾ ਦੇ ਵਿੱਚ। ਇੱਥੇ ਇਹਨਾਂ ਨੇ ਲਿੰਕ ਦਿੱਤਾ ਕਿ ਜਿਹੜਾ ਇੱਥੋਂ ਭਗੌੜਾ ਸੀ ਪਹਿਲਾਂ ਗੈਂਗਸਟਰ ਜੋ ਪਾਕਿਸਤਾਨ ਚ ਹੋਣ ਦਾ ਦਾਵਾ ਕੀਤਾ ਜਾ ਰਿਹਾ ਰਿੰਦਾ ਕਿ ਇਹ ਰਿੰਦੇ ਦੇ ਸੰਪਰਕ ਦੇ ਵਿੱਚ ਸਨ ਤੇ ਉਹਨੇ ਡਰੋਨ ਦੇ ਜ਼ਰੀਏ ਸਾਰਾ ਕੁਝ ਸੱਟਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਤੇਲੰਗਾਨਾ ਪਹੁੰਚਾਉਣਾ ਸੀ ਕੁਝ ਕਰੰਸੀ ਇਹਨਾਂ ਕੋਲੋਂ ਫੜਨ ਦਾ ਕਥਿਤ ਤੌਰ ਤੇ ਇਹਨਾਂ ਨੇ ਦਾਵਾ ਕੀਤਾ ਹੈ। ਤਾਂ ਪੁਲਿਸ ਨੇ ਬਹੁਤ ਵੱਡਾ ਦਾਵਾ ਕੀਤਾ ਕਿ ਜੁਆਇੰਟ ਆਪਰੇਸ਼ਨ ਸੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਤੇ ਸੈਂਟਰ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਉਹ ਇਹਦੇ ਵਿੱਚ ਇਨਵੋਲਵ ਸੀ। ਵੱਡਾ ਸਵਾਲ ਤੇ ਇਹੀ ਹੋਏਗਾ ਕਿ
ਡਰੋਨ ਜਿਹੜਾ ਆ ਉਹ ਕਿਵੇਂ ਸਾਰਾ ਕੁਝ ਸੁੱਟ ਗਿਆ ਜਦੋਂ ਖੁਫੀਆ ਏਜੰਸੀਆਂ ਇੰਨੀਆਂ ਅਲਰਟ, ਕਿਉਂਕਿ ਪਹਿਲਾਂ ਹੀ ਡਰੋਨ ਵਾਲਾ ਮਸਲਾ ਤਕਰੀਬਨ 1 ਸਾਲ 1.5 ਸਾਲ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਖੈਰ ਦੇਖੋ ਉਸ ਤੋਂ ਬਾਅਦ ਇੱਕ ਫੈਮਿਲੀ ਵੀ ਸਾਹਮਣੇ ਆਈ ਆ, ਕਿਉਂਕਿ 2 ਸਕੇ ਭਰਾ ਨੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਇੱਕ ਦੀ ਘਰ ਦੀ ਸਾਹਮਣੇ ਆਈ ਆ, ਉਹਨੇ ਦੂਸਰੇ ਬਾਰੇ ਕਿਹਾ ਕਿ ਉਹਦੇ ਤੇ ਮਾਮਲੇ ਦਰਜ ਨੇ, ਪਰ ਉਹ ਸਾਡੇ ਘਰ ਨਹੀਂ ਰਹਿੰਦਾ, ਅਲੱਗ ਰਹਿੰਦਾ ਹੈ। ਹੁਣ ਮੇਰਾ ਪਤੀ ਉੱਥੇ ਕਿਵੇਂ ਪਹੁੰਚਿਆ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਸੋ ਇਹ ਸਟੇਟਮੈਂਟ ਇੱਕ ਟੈਲੀਵਿਜ਼ਨ ਚੈਨਲ ਦੇ ਨਾਲ ਗੱਲ ਕਰਦੇ ਆ ਉਹਨਾਂ ਨੇ ਦਿੱਤੀ ਆ। ਇੱਕ ਮੁੰਡਾ ਕੋਈ ਲੁਧਿਆਣੇ ਦਾ ਮੇਰੇ ਖਿਆਲ ਦੇ ਨਾਲ, ਉਹਦੇ ਮਹੱਲੇ ਵਾਲੇ ਵੀ ਕਹਿੰਦੇ ਕਿ ਬੜਾ ਸ਼ਰੀਫ ਪਰਿਵਾਰ ਆ, ਮੁੰਡੇ ਬਾਰੇ ਕੁਝ ਇਸ ਤਰ੍ਹਾਂ ਦੀ ਗੱਲਬਾਤ ਅਸੀਂ ਕਦੇ ਸੁਣੀ ਨਹੀਂ ਹੈ। ਪਰ ਪੁਲਿਸ ਦਾ ਦਾਅਵਾ ਹਮੇਸ਼ਾ ਬਹੁਤ ਵੱਡਾ ਹੁੰਦਾ। ਰਿਮਾਂਡ ਲੈ ਲਿਆ ਗਿਆ ਇਹਨਾਂ ਸ਼ੱਕੀ ਨੌਜਵਾਨਾਂ ਦਾ, ਜਿਨ੍ਹਾਂ ਨੂੰ ਇਹਨਾਂ ਨੇ ਇਹ ਕਹਿ ਕੇ ਅਰੈਸਟ ਕੀਤਾ ਕਿ ਅੱਤਵਾਦੀ ਹੈ। ਹੁਣ ਕਹਾਣੀ ਅੱਗੇ ਕੀ ਨਿਕਲਦੀ ਹੈ, ਕੀ ਇਹ ਸੱਚ ਹੁੰਦਾ ਸਾਬਤ ਕਿ ਝੂਠ ਸਾਬਤ ਹੁੰਦਾ। ਦੇਖੋ ਜੇ ਤਾਂ ਝੂਠ ਆ ਫਿਰ ਤੇ ਮਾੜੀ ਗੱਲ ਆ, ਕਿਸੇ ਨੂੰ ਵੀ ਫਸਾਉਣਾ ਵੈਸੇ ਬਹੁਤ ਵਾਰੀ ਹੋ ਚੁੱਕਿਆ, ਤਾਂ ਕਰਕੇ ਹਮੇਸ਼ਾ 2 ਸਵਾਲ ਰਹਿੰਦੇ ਨੇ ਕਿ ਝੂਠ ਹੈ ਜਾਂ ਸੱਚ ਹੈ। ਜੇ ਸੱਚ ਹੈ ਤਾਂ ਫਿਰ ਵੀ ਸੋਚਣ ਵਾਲਾ ਵਿਸ਼ਾ, ਫਿਰ ਵੀ ਸੋਚਣ ਵਾਲਾ ਵਿਸ਼ਾ ਕਿ ਬਈ ਇਹ ਜਿਹੜੇ ਨੌਜਵਾਨ ਆ ਕਿਸ ਰਸਤੇ ਤੁਰ ਪਏ, ਕਿਉਂਕਿ ਹੁਣ ਜਿਹੜਾ ਕੋਈ ਬੰਦਾ ਬਾਹਰ ਬੈਠਾ ਉਹਦੇ ਤੇ ਕੇਸ ਦਰਜ ਨਹੀਂ ਹੋਣਾ, ਉਹਦੇ ਤੇ ਕਦੇ ਇੱਧਰ ਆਉਣਾ ਵੀ ਨਹੀਂ। ਜੇ ਕੇਸ ਦਰਜ ਵੀ ਹੋਇਆ ਤਾਂ ਉਹ ਇੱਧਰ ਆ ਕੇ ਕੁਝ ਭੁਗਤੇਗਾ ਨਹੀਂ। ਤਾਂ ਜਿਹੜੀ ਜ਼ਿੰਦਗੀ ਦਾਅ ਤੇ ਲੱਗਦੀ ਆ ਉਹ ਜ਼ਿੰਦਗੀ ਦਾਅ ਤੇ ਲੱਗਦੀ ਆਪਣੀ, ਔਰ ਉਸ ਤੋਂ ਬਾਅਦ ਫਿਰ ਸਾਰੀ ਫੈਮਿਲੀ ਜਿਹੜੀ ਆ ਉਹ ਰਗੜੀ ਜਾਏਗੀ। ਸੋ ਇਸ ਕਰਕੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ। ਹਾਲਾਂਕਿ ਆਪਾਂ ਕੋਈ ਜਜਮੈਂਟਲ ਨਹੀਂ ਹੋ ਸਕਦੇ, ਟ੍ਰਾਇਲ ਹੋਏਗਾ, ਫਿਰ ਉਸ ਤੋਂ ਬਾਅਦ ਇੰਡੀਅਨ ਮੀਡੀਆ ਦਾ ਤੁਹਾਨੂੰ ਪਤਾ ਹੀ ਹੈ, ਉੱਥੇ ਕਹਿ ਦਿੰਦੇ ਜੀ ਮਸ਼ਕੂਕ ਅੱਤਵਾਦੀ ਫੜੇ ਨੇ, ਇਹ ਸ਼ੱਕੀ ਅੱਤਵਾਦੀ ਫੜੇ ਨੇ ਜਾਂ ਅੱਤਵਾਦੀ ਫੜੇ ਨੇ। ਉਹਨਾਂ ਦਾ ਤਾਂ 1 ਮਿੰਟ ਦਾ ਕੰਮ ਹੈ ਕਿਸੇ ਨੂੰ ਟੈਗ ਲਾ ਦੇਣਾ। ਅਸੀਂ ਜਿਵੇਂ ਉਹਨਾਂ ਨੇ ਦਾਅਵਾ ਕੀਤਾ ਤਾਂ ਉਸ ਦਾਅਵੇ ਨੂੰ ਵੀ ਰੱਦ ਨਹੀਂ ਕਰ ਰਹੇ ਕਿ ਪੁਲਿਸ ਦਾ ਦਾਅਵਾ ਇੱਕ ਆਫੀਸ਼ੀਅਲੀ ਦਾਅਵਾ ਹੈ, ਪਰ ਪਿਛਲਾ ਅਤੀਤ ਜੇ ਦੇਖੋਗੇ ਤਾਂ ਉਸ ਦਾਅਵੇ ਤੇ ਫਿਰ ਜ਼ਾਰਾ ਜੀ ਕਾਹਦੇ ਸਵਾਲ ਵੀ ਉੱਠਦੇ ਆ। ਤਾਂ ਖੈਰ ਦੇਖਦੇ ਹਾਂ ਕਿ ਇਹ ਕਹਾਣੀ ਕਿੱਧਰ ਨੂੰ ਤੁਰਦੀ ਆ। ਉਂਝ ਕੁਝ ਸਟੇਟਾਂ ਦੇ ਵਿੱਚ ਇਲੈਕਸ਼ਨ ਆਉਣ ਵਾਲੇ ਆ, ਤਾਂ ਹਮੇਸ਼ਾ ਆਪਾਂ ਦੇਖਿਆ ਵਾ ਕਿ ਜਦੋਂ ਵੀ ਇਲੈਕਸ਼ਨ ਨੇੜੇ ਆਉਂਦਾ ਵੱਡੀਆਂ ਸਟੇਟਾਂ ਦਾ, ਕਿਉਂਕਿ ਇਹਦੇ ਵਿੱਚ ਗੁਜਰਾਤ ਵੀ ਹੈ, ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹਿਮਾਚਲ ਵੀ ਹੈ। ਸੋ ਇਹ ਹਮੇਸ਼ਾ ਹੁੰਦਾ ਕਿ ਕੁਝ ਵੱਡੀਆਂ ਘਟਨਾਵਾਂ ਜਿਹੜੀਆਂ ਜ਼ਿਕਰਯੋਗ ਘਟਨਾਵਾਂ ਹੁੰਦੀਆਂ ਨੇ ਉਹ ਹਮੇਸ਼ਾ ਵਾਪਰਦੀਆਂ ਇਸ ਸਮੇਂ ਦੇ ਆਲੇ ਦੁਆਲੇ।